ਅੱਠ ਚੱਕ ਵਾਲੇ ਰੋਡ ਤੇ ਸਕੂਲ ਆ। ਉਹ ਸਕੂਲ ਦਾ ਨਾਮ ਜਨਾਬੇ ਅਲੀ ਸ਼ੁਰੂ ਹੁੰਦਾ ਜੀ ਐਫ ਤੋਂ। ਸਕੂਲ ਦੇ ਉਸਤਾਦ ਦਾ ਆਪਸ ਦੇ ਵਿੱਚ ਛੁਰੀ ਖਰਬੂਜ਼ਾ ਖੇਲਦੇ ਆ, ਤੁਸੀਂ ਸਮਝ ਗਏ ਨਾ। ਤੋਤਾ ਐਂਡ ਮੈਨਾ ਕਰਦੇ ਆ, ਝੜੀ ਗੁੱਲਾ ਆਪਸ ਚ ਕਰਦੇ ਆ। ਅਗਰ ਉਹਨਾਂ ਦਾ ਕੋਈ ਟੂਰ ਬਾਕੂ ਗਿਆ ਵਾ ਤੇ ਬਾਕੂ ਜਾ ਕੇ ਜਨਾਬੇ ਅਲੀ ਡਾਂਸ ਪਾਰਟੀਆਂ ਹੋ ਰਹੀਆਂ ਵਾ, ਉੱਥੋਂ ਕਮਰਿਆਂ ਦੇ ਵਿੱਚੋਂ ਨਾਜ਼ੇਬਾ ਤਸਵੀਰਾਂ ਨਿਕਲ ਰਹੀਆਂ ਵਾ। ਐਡੀਆਂ ਗੈਰ ਅਖਲਾਕੀ ਵੀਡੀਓ ਆ ਕਿ ਮੈਂ ਥੱਲੇ ਚਲਾ ਨਹੀਂ ਸਕਦਾ, ਲੇਕਿਨ ਤੁਸੀਂ ਮੇਰੀਆਂ ਗੱਲਾਂ ਦੇ ਵਿੱਚੋਂ ਅੰਦਾਜ਼ਾ ਲਾ ਲੈਣਾ। ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਦੇ ਆ ਤਾਂ ਕਿ ਉਹ ਪੜ੍ਹ ਲਿਖ ਕੇ ਇੱਕ ਅੱਛੇ ਇਨਸਾਨ ਬਣਨ, ਮੁਲਕ ਔਰ ਕੌਮ ਦੀ ਖਿਦਮਤ ਕਰਨ। ਇੱਕ ਬੀਬੀ ਸੀਗੀ ਤੇ ਦੋ ਬੰਦੇ ਸੀ ਆਪਸ, ਸਮਝ ਗਏ ਉਹ ਗੱਲ। ਹੁਣ ਸਾਰੀਆਂ ਗੱਲਾਂ ਮੈਂ ਹੀ ਤੁਹਾਨੂੰ ਸਮਝਾਣੀਆਂ। अस्सलाम वालेकुम। अच्छा, ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਦੇ ਹਾਂ ਤਾਂ ਕਿ ਉਹ ਪੜ੍ਹ ਲਿਖ ਕੇ ਇੱਕ ਅੱਛੇ ਇਨਸਾਨ ਬਣਨ, ਮੁਲਕ ਔਰ ਕੌਮ ਦੀ ਖਿਦਮਤ ਕਰਨ। ਲੇਕਿਨ ਫੈਸਲਾਬਾਦ ਦੇ ਵਿੱਚ ਇੱਕ ਐਸਾ ਮਹਿੰਗਾ ਤਰੀਨ ਸਕੂਲ ਹੈਗਾ ਜਿਹਦੀ ਲੱਖਾਂ ਰੁਪਇਆ ਫੀਸ ਹੈਗੀ ਆ। ਲੋਕ ਲਾਈਨਾਂ 'ਚ ਲੱਗ ਕੇ ਉੱਥੇ ਐਡਮਿਸ਼ਨ ਲੈਂਦੇ ਆ ਤਾਂ ਕਿ ਉਹਨਾਂ ਦੇ ਬੱਚੇ ਉੱਥੇ ਪੜ੍ਹ ਕੇ ਤੇ ਅੱਛੇ ਇਨਸਾਨ ਬਣ ਜਾਣ। ਲੇਕਿਨ ਮੈਂ ਤੁਹਾਨੂੰ ਜਿਹੜੀ ਅੱਜ ਅੰਦਰ ਵਾਲੀ ਗੱਲ ਦੱਸਣ ਲੱਗਾ ਵਾਂ, ਜਿਹੜੀ ਹਕੀਕਤ ਦੱਸਣ ਲੱਗਾ ਵਾਂ, ਇੱਥੋਂ ਤੁਸੀਂ ਅੰਦਾਜ਼ਾ ਲਾਣਾ ਵਾ ਕਿ ਤੁਹਾਡੇ ਬੱਚਿਆਂ ਨੇ ਕਿੰਨੇ ਅੱਛੇ ਇਨਸਾਨ ਬਣਨਾ ਵਾ। ਐਡੀਆਂ ਗੈਰ ਅਖਲਾਕੀ ਵੀਡੀਓ ਆ ਕਿ ਮੈਂ ਥੱਲੇ ਚਲਾ ਨਹੀਂ ਸਕਦਾ, ਲੇਕਿਨ ਤੁਸੀਂ ਮੇਰੀਆਂ ਗੱਲਾਂ ਦੇ ਵਿੱਚੋਂ ਅੰਦਾਜ਼ਾ ਲਾ ਲੈਣਾ ਕਿ ਉਹ ਸਕੂਲ ਦੇ ਉਸਤਾਦ ਦਾ ਆਪਸ ਦੇ ਵਿੱਚ ਛੁਰੀ ਖਰਬੂਜ਼ਾ ਖੇਲਦੇ ਆ, ਤੁਸੀਂ ਸਮਝ ਗਏ ਨਾ। ਤੋਤਾ ਐਂਡ ਮੈਨਾ ਕਰਦੇ ਆ, ਝੜੀ ਗੁੱਲਾ ਆਪਸ ਚ ਕਰਦੇ ਆ। ਅਗਰ ਉਹਨਾਂ ਦਾ ਕੋਈ ਟੂਰ ਬਾਕੂ ਗਿਆ ਵਾ ਤੇ ਬਾਕੂ ਜਾ ਕੇ ਜਨਾਬੇ ਅਲੀ ਡਾਂਸ ਪਾਰਟੀਆਂ ਹੋ ਰਹੀਆਂ ਵਾ, ਉੱਥੋਂ ਕਮਰਿਆਂ ਦੇ ਵਿੱਚੋਂ ਨਾਜ਼ੇਬਾ ਤਸਵੀਰਾਂ ਨਿਕਲ ਰਹੀਆਂ ਵਾ। ਮੈਂ ਸਕੂਲ ਦਾ ਨਾਮ ਇਸ ਤੋਂ ਨਹੀਂ ਲੈਣਾ ਚਾਹੁੰਦਾ ਕਿ ਸਕੂਲ ਦੀ ਬਹੁਤੀ ਬਦਨਾਮੀ ਨਾ ਹੋਵੇ, ਲੇਕਿਨ ਤੁਹਾਨੂੰ ਮੈਂ ਉੱਥੋਂ ਤੱਕ ਪਹੁੰਚਾ ਜ਼ਰੂਰ ਦੇਵਾਂਗਾ ਕਿ ਸਕੂਲ ਹੈ ਕਿੱਥੇ ਆ। ਤੁਸੀਂ ਕਨਾਰ ਰੋਡ ਤੇ ਜਾਣਾ, ਸਿੱਧੇ ਹੀ ਜਿੱਦਾਂ ਹੀ ਕਸ਼ਮੀਰ ਪੁਲ ਤੋਂ ਅੰਦਰ ਨੂੰ 8 ਚੱਕ ਵਾਲੇ ਰੋਡ ਤੇ ਮਿਲਣਾ ਨਾ, ਅੱਗੇ ਤੁਹਾਨੂੰ ਵੱਡੀਆਂ ਵੱਡੀਆਂ ਬਿਲਡਿੰਗਾਂ ਜਨਾਬੇ ਅਲੀ ਨਜ਼ਰ ਆ ਜਾਣੀਆਂ। ਉਹਨਾਂ ਦੇ ਵਿੱਚੋਂ ਇੱਕ ਸਕੂਲ ਆ, ਜਿਹੜੇ ਸਕੂਲ ਦੀ ਉਹ ਟੀਚਰ ਆ ਨਾ, ਜਿਹੜੀ ਉਹ ਝੜੀ ਗੁੱਲਾ ਵਾਲੇ ਦੀ ਮਹਿਬੂਬਾ ਵਾ, ਉਹਦਾ ਨਾਮ ਜਨਾਬੇ ਅਲੀ ਏ ਤੋਂ ਸ਼ੁਰੂ ਹੁੰਦਾ ਵਾ, ਤੇ ਜਿਹੜਾ ਜਨਾਬੇ ਅਲੀ ਕੋਈ ਮਗਰ ਹੈਗਾ ਨਾ, ਉਹਦਾ ਨਾਮ ਜ਼ੈਡ ਤੋਂ ਸ਼ੁਰੂ ਹੁੰਦਾ ਵਾ। ਨਾਮ ਲੈਣਾ ਵੀ ਮੁਨਾਸਬ ਨਹੀਂ ਹੈਗਾ। ਖੈਰ, ਇੱਜ਼ਤਾਂ ਇਹਨਾਂ ਦੀਆਂ ਕੋਈ ਨਹੀਂ ਹੈਗੀਆਂ। ਜਿਹੜੇ ਸਾਡੇ ਬੱਚਿਆਂ ਦੀਆਂ ਇੱਜ਼ਤਾਂ ਰੋਲਦੇ ਪਏ ਆ, ਜਿਹੜੇ ਸਾਡੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ, ਜਿਹੜੇ ਸਾਡੇ ਬੱਚਿਆਂ ਦਾ ਮੁਸਤਕਬਲ ਬਰਬਾਦ ਕਰ ਰਹੇ ਆ, ਉਹਨਾਂ ਦਾ ਨਾਮ ਲੈ ਦੇਣਾ ਚਾਹੀਦਾ ਵਾ। ਲੇਕਿਨ ਫਿਰ ਵੀ ਅਸੀਂ ਅਖਲਾਕੀਆਤ ਦਾ ਥੋੜਾ ਜਿਹਾ ਦਾਮਨ ਜਿਹੜਾ ਨਾ ਉਹਨੂੰ ਆਪਣੇ ਹੱਥ ਦੇ ਵਿੱਚ ਰੱਖ ਲੈਂਦੇ ਆ। ਉਹਨਾਂ ਨੇ ਤਾਂ ਅਖਲਾਕੀਆਤ ਦਾ ਕੋਈ ਦਾਮਨ ਆਪਣੇ ਹੱਥ 'ਚ ਨਹੀਂ ਰੱਖਿਆ। ਅੱਠ ਚੱਕ ਵਾਲੇ ਰੋਡ ਤੇ ਸਕੂਲ ਆ। ਉਹ ਸਕੂਲ ਦਾ ਨਾਮ ਜਨਾਬੇ ਅਲੀ ਸ਼ੁਰੂ ਜਿਹੜਾ ਹੁੰਦਾ ਨਾ, ਸ਼ੁਰੂ ਤੋਂ ਤੁਹਾਨੂੰ ਮੈਂ ਲੈ ਜਾਣਾ ਵਾ, ਅੱਗੇ ਲੱਭ ਤੁਸੀਂ ਆਪ ਲੈਣਾ ਵਾ। ਸ਼ੁਰੂ ਹੁੰਦਾ ਜੀ ਐਫ ਤੋਂ। ਉੱਥੇ ਜਨਾਬੇ ਅਲੀ ਜਨਾਬ ਨਿੱਕੇ ਨਿੱਕੇ ਨਿਆਣੇ ਨਾ, ਇੱਕ ਤਾਂ ਹੁੰਦੀ ਪਲੇ ਕਲਾਸ, ਇੱਕ ਉਹ ਤੋਂ ਵੀ ਥੱਲੇ ਵਾਲੀ ਕੋਈ ਕਲਾਸ ਹੁੰਦੀ ਆ। ਉਹ ਜਿਹੜੇ ਨਿਆਣੇ ਜਿਹੜੇ ਨਾ ਸਿਰਫ ਜੰਮਦੇ ਉੱਥੇ ਪਾ ਦਿੰਦੇ ਆ ਤੇ ਉਹ ਜਨਾਬੇ ਅਲੀ ਉਹਨਾਂ ਨੂੰ ਵਾਜੇ ਦਿੰਦੇ ਆ ਤੇ ਖਿਡੌਣੇ ਦਿੰਦੇ ਆ, ਉਹਨਾਂ ਨੂੰ ਖਿਲਾਉਂਦੇ ਆ। ਉਹ ਕਲਾਸ ਵੀ ਉੱਥੇ ਹੁੰਦੀ ਆ। ਏ ਲੈਵਲ ਦੇ ਦੋਨੇ ਜਨਾਬੇ ਅਲੀ ਟੀਚਰ ਆ ਤੇ ਉਹਨਾਂ ਟੀਚਰਾਂ ਨੂੰ ਸਾਡੇ ਜ਼ਰਾਏ ਦੇ ਮੁਤਾਬਕ ਹੁਣ ਸਕੂਲੋਂ ਫਾਇਰ ਕਰ ਦਿੱਤਾ ਵਾ। ਤੇ ਜਨਾਬ ਇੱਕ ਹੋਰ ਟੀਚਰ ਆ, ਉਹ ਵੀ ਉਹਨਾਂ ਦੇ ਨਾਲ, ਮਤਲਬ ਇੱਕ ਬੀਬੀ ਸੀਗੀ ਤੇ ਦੋ ਬੰਦੇ ਸੀ ਆਪਸ, ਸਮਝ ਗਏ ਉਹ ਗੱਲ। ਹੁਣ ਸਾਰੀਆਂ ਗੱਲਾਂ ਮੈਂ ਹੀ ਤੁਹਾਨੂੰ ਸਮਝਾਣੀਆਂ, ਕੋਈ ਗੱਲਾਂ ਆਪ ਵੀ ਸਮਝਿਆ ਕਰੋ। ਲੇਕਿਨ ਉਹ ਜਿਹੜਾ ਟੀਚਰ ਆ ਨਾ, ਉਹ ਹਲੇ ਤੱਕ ਉੱਥੇ ਮੌਜੂਦ ਆ। ਤੇ ਮੇਰੀ ਜਨਾਬ ਇੰਤਜ਼ਾਮੀਆ ਨੂੰ ਰਿਕੁਐਸਟ ਆ ਕਿ ਜਨਾਬ ਜਿਹੜਾ ਤੀਸਰਾ ਟੀਚਰ ਆ, ਜਿਹੜਾ ਇਦਾਂ ਦੀਆਂ ਕਾਲੀਆਂ ਭੇਡਾਂ ਤੁਹਾਡੇ ਕੋਲ ਮੌਜੂਦ ਆ, ਉਹਨਾਂ ਨੂੰ ਵੀ ਉੱਥੋਂ ਕੱਢੋ ਤੇ ਸਾਡੇ ਮੁਸਤਕਬਲ ਦੇ ਜਿਹੜੇ ਬਿਮਾਰ ਹਨ। ਪਹਿਲੇ ਤਾਂ ਮੈਂ ਜਨਾਬ ਵਾਲਿदैन ਨੂੰ ਰਿਕੁਐਸਟ ਕਰਾਂਗਾ, ਠੀਕ ਹੈ ਕਿ ਤੁਹਾਡੇ ਕੋਲ ਜਨਾਬੇ ਅਲੀ ਅਰਬਾਂ ਰੁਪਇਆ, ਤੁਹਾਡੇ ਕੋਲ ਕਰੋੜਾਂ ਰੁਪਇਆ, ਤੁਸੀਂ ਆਪਣੇ ਬੱਚੇ ਅਮੀਰ ਸਕੂਲਾਂ 'ਚ ਪੜ੍ਹਾ ਸਕਦੇ ਹੋ, ਲੇਕਿਨ ਖੁਦਾ ਦਾ ਨਾਮ ਆ, ਆਪਣੇ ਨਿਆਣੇ ਦਾ ਵੀ ਬਾਅਦ ਪਤਾ ਕਰਿਆ ਕਰੋ। ਉੱਥੇ ਜਿਹੜੇ ਟੀਚਰ ਪੜ੍ਹਾਉਂਦੇ ਉਹਨਾਂ ਦਾ ਵੀ ਪਤਾ ਕਰਿਆ ਕਰੋ, ਉੱਥੇ ਸਕੂਲ ਦਾ ਵੀ ਪਤਾ ਕਰਿਆ ਕਰੋ ਕਿ ਆ ਬਾਕੂ ਜਾ ਕੇ ਇਹੀ ਕਰਨਾ ਸੌਖਾ। ਅੱਛਾ, ਇਹਦੇ ਵਿੱਚ ਥੱਲੇ ਇੱਕ ਵੀਡੀਓ ਹਲਕੀ ਜਿਹੀ ਭਾਈ ਦਾ ਮੂੰਹ ਜਿਹੜਾ ਨਾ, ਉਹਦੇ ਉੱਤੇ ਕੋਈ ਜਿੰਨ ਜੁਨ ਜਿਹਾ ਲਾ ਕੇ ਅਸੀਂ ਚਲਾ ਦਿੰਦੇ ਆ। ਉਹਦੇ ਵਿੱਚ ਜਨਾਬੇ ਅਲੀ ਉਹ ਭਰ ਰਿਹਾ, ਜਨਾਬ ਚਰਸ ਭਰ ਰਿਹਾ। ਚਰਸ ਦਾ ਵੀ ਇੱਕ ਹੁੰਦਾ ਸਿਗਰਟ ਦੇ ਵਿੱਚ ਭਰ ਲਈਦਾ, ਇੱਕ ਹੁੰਦਾ ਰਿਜ਼ਲਾ। ਰਿਜ਼ਲੇ ਦੇ ਵਿੱਚ ਯਾਨੀ ਕਿ ਤੁਸੀਂ ਤੰਬਾਕੂ ਵਾਵਾ ਸਾਰਾ ਪਾ ਕੇ 4-5 ਸਿਗਰਟ ਜਿਹੜੇ ਨਾ ਇਕੱਠੇ ਬਣਾ ਕੇ ਪਿੱਛੇ ਪਾਈਪ ਲਾ ਕੇ ਉਹਦੇ 'ਚ ਪਾ ਕੇ, ਯਾਨੀ ਕਿ ਧੂਆਂ ਜਿਹੜਾ ਨਾ ਸਹੀ ਤਰ੍ਹਾਂ ਆਉਂਦਾ ਜਾਂਦਾ ਤੇ ਪ੍ਰਾਪਰ ਨਸ਼ਾ ਹੁੰਦਾ, ਉਹ ਭਾਈ ਉਹ ਰਿਜ਼ਲਾ ਬਣਾ ਰਿਹਾ ਜੀ। ਅੱਗੇ ਤੁਸੀਂ ਅੰਦਾਜ਼ਾ ਲਾ ਲਓ ਕਿੱਡਾ ਕੋ ਕਾਰੀਗਰ ਹੋਣਾ ਵਾ। ਤੇ ਤੁਸੀਂ ਆਪਣੇ ਨਿਆਣਿਆਂ ਨੂੰ ਉਹਨਾਂ ਕੋ ਪੜ੍ਹਾ ਰਹੇ ਹੋ ਜਿਹੜੇ ਰਿਜ਼ਲੇ ਬਣਾ ਕੇ ਆਪ ਪੀਂਦੇ ਆ। ਬਹੁਤ ਸ਼ੁਕਰੀਆ।